हिंदू सन खत्री खत्री कराड़ कराड़ ठीक है। जिला ते माशे माशे त्रै बलादरियां वाह चौथी बलादरी साडी मुसलमाना मुसलमाना कराड़ा च कसूटू शाह दी घसीटू शाह हाँ अच्छा होर ते नंद नंद ते गोपाल गोपाल ये त्रै बंदे हन उन्हां च ठीक है वड्डे वड्डे हाँ सही है। मुल्को अच्छा मुल्को शाह अच्छा मुल्क शाह हाँ चार हो गए भगवान दास भगवान दास हाँ ये वड्डे बंदे हन खत्रियां च खत्रियां चो हाँ। ठीक है पहली दुकान सी महंगे दी अच्छा फिर खजाने दी अच्छा फिर मिल्खी दी नंदू दी भाने दी अगे आ गया मूला अगे सूरज बेली वाह जी वाह सूरज दा प्यो सी बेली अच्छा वड्डा बंदा ठीक है भुले बोले हाँ परोज परोजो ताजोगे जब्बोगे ये सारे सौदा चो खर्चे हैं वाह जी जियोगे ठीक है हाँ। ठीक है तो शहर ਤੁਹਾਨੂੰ ਕਿਹੜਾ ਲੱਗਦਾ ਸੀ हैं ਸ਼ਹਿਰ ਤੁਹਾਨੂੰ ਕਿਹੜਾ ਲੱਗਦਾ किला ਸੀ सोबा सिंह ਕਿਲਾ ਸੋਭਾ ਸਿੰਘ ਸ਼ਹਿਰ ਲੱਗਦਾ हाँ ਸੀ ओड़े बंदे हैं ना बड़े ਹਾਂ वो डन मारते हैं तू सिर पाड़ छड़ा ना मेरा ਹਾਂ तेन जुर्माना करना है 2 बटियां क्यों दे भाई ਦੋ ਵਟੀਆਂ ਘਿਓ ਅੱਛਾ 4 सिर क्यों दे भैन चो दादा सिर पाड़े ਅੱਛਾ ਅੱਛਾ ਇਹਦਾ ਲਹੂ ਪੈ ਜੇ ਨਾ ਚੇਤੇ ਰਹੇ ਤੁਹਾਨੂੰ ਆਪਣੇ ਯਾਰਾਂ ਸੱਜਣਾ ਦੇ ਬੋੜਾ ਲਵੋ ਹਨਾ ਮਹਿੰਗਾ ਹਾਂ ਸੇਵਾ ਅੱਛਾ ਜਿਨ੍ਹਾਂ ਦੇ ਨਾਂ ਯਾਦ ਨੇ ਅੱਛਾ ਰਿਆਦੀ ਅੱਛਾ ਮਟਾਬ ਹਾਂ ਲੁਰੀਆ ਅੱਛਾ ਹੁੰਗਰ ਹਾਂ ਤੇ ਬਲਾਕੀ ਬੱਲੇ ਅੱਛਾ ਜਗਤੂ ਅੱਛਾ ਇਸੇ ਦੇ ਨਾਂ ਹਨ ਉਹਨਾਂ ਦੇ ਬੜੇ ਆ ਸਾਹਮਣਾ ਪਿੰਡ ਸਿੱਖਾਂ ਦਾ ਕਿਹੜਾ ਨਾਂ ਕੀ ਹੈ ਨਾਂ ਕੀ ਸਾਹਮਣਾ ਪਿੰਡ ਸਿੱਖਾਂ ਦਾ ਸੀ ਜਿਹੜਾ ਤਾਜੋਗੇ ਤਾਜੋ ਕੇ ਅੱਛਾ ਉੱਥੇ ਸਿੱਖ ਦੀ ਚਾਨ ਸਿੰਘ ਅੱਛਾ ਵੱਡਾ ਕਤਾਰਾ ਵਰਖਾ ਵਿਰਾਮਾ ਬਰਕਤ ਤੇ ਇੱਕ ਪਾਸੇ ਹਨ ਅੰਨੇ ਅੱਛਾ ਉਹਨਾਂ ਦੀ ਆਲਸੀ ਅੰਨੇ ਠੀਕ ਹੈ ਉਹ ਬੋੜੇ ਹਨ ਉਹ ਜੈਨ ਸਿੰਘ ਦਾ ਭਰਾ ਉਹਨਾਂ ਕਦਰ ਕਾਸਰਿਆ 10ਵੀਂ ਚ ਪੜਦਾ ਓਹੋ ਅੱਛਾ ਉਹ ਛਿਛੜ ਭਾਈ ਅੱਛਾ ਹੁਣ ਛੋਟਾ ਉਹਨਾਂ ਆਖਿਆ ਕਿ ਸ਼ਾਹੂਕਾਰ ਤੁਹਾਡਾ ਦਿਨ ਹੈ ਤੁਹਾਡਾ ਦਿਹਾੜਾ ਹੈ ਈਦ ਦਾ ਤੁਹਾਨੂੰ ਕੋਈ ਰੋਕੇ ਨਾ ਓ ਵਾਹ ਵਾਹ ਹੁਣ ਜਵਾਨ ਨੇ ਫਿਰ ਸ਼ਾਮਾਂ ਨੂੰ ਜਾਣਾ ਪੂਰਾ ਪਹਿਰਾ ਦੇਣਾ ਹਾਂ ਅੱਛਾ ਚੈਨ ਸਿੰਘ ਨੇ ਜਾਨਵਰ ਨਹੀਂ ਕੁਛ ਕਦਾ ਕੋਈ ਵਜ੍ਹਾ ਲੱਗ ਗਿਆ ਬੱਲੇ ਕਿੱਡਾ ਜਵਾਨ ਸੀ ਠੀਕ ਸੋਹਣਾ ਵੀ ਆ ਸੀ ਸੋਹਣਾ ਵੀ ਆ ਸੀ ਸਾਰੇ ਬੰਦੇ ਜਵਾਨ ਜਿਹੜੇ ਹਨ ਖਤਰਾਣੀਆਂ ਟੂੰਬਾਂ ਇੰਨੇ ਨਹੀਂ ਜਿਹੜੀਆਂ ਨੱਪ ਕੇ ਤੁਰ ਗਏ ਹਨ ਉਹ ਵੱਖਰੇ ਸੋਨਾ ਚਾਂਦੀ ਇਹ ਫਿਰ ਰਾਤ ਨੂੰ ਸ਼ਾਮੀ 25-26 ਬੰਦੇ ਗਏ ਮੁਸਲਮਾਨ ਜੱਟ ਜਵਾਨ ਇਹ ਫਿਰ ਪਾਰ ਬੁੱਟੀਆਂ ਜਿਹੜੀਆਂ ਨੇ ਨਾ ਰਿਆਸਤ ਦੀਆਂ ਅੱਛਾ ਉਹ ਲੱਭਦੀਆਂ ਨੇ ਹਾਂ ਉਹਨਾਂ ਆਖਿਆ ਜਾਓ ਭਾਈ ਵਾਹ ਜੀ ਵਾਹ ਸਲਾਮ ਕੀਤੀ ਉਹਨਾਂ ਵੀ ਇਹਨਾਂ ਵੀ ਉਹ ਪਾਰ ਹੋ ਗਏ ਇਹ ਬੁਰਾ ਆ ਗਏ ਸਹੀ ਉਹ ਫਿਰ ਉਹਨਾਂ ਨੂੰ ਘੋੜੀਆਂ ਥਾਂ ਸੋਨਾ ਲੱਭਾ ਘੋੜੀਆਂ ਦੇ ਰੰਗ ਲਾਲ ਹੋ ਗਿਆ ਅੱਛਾ ਨੰਦ ਦਾ ਉਹਨੂੰ ਲੱਭਾ ਸੀ ਤੇ ਭਗਵਾਨ ਦਾਸ ਨੂੰ ਕੱਖ ਨਹੀਂ ਲੱਭਾ ਮੁਲਕ ਨੂੰ ਕੱਖ ਨਹੀਂ ਲੱਭਾ ਉਹ ਤੁਰ ਕੇ ਵਿਚਾਰੇ ਰੋਂਦੇ
हाँ जी, अस्सलामु अलैकुम, सत श्री अकाल, प्रणाम दोस्तों। मैं तुहाडा अपना बेली मित्र खादम हुसैन। अज सांझा पंजाब की टीम पहुंची है जी पिंड अल घुमना। मैं जिस पिंड का तुहानू व्यू दिखा रहा जी, इस पिंड का नाम अल घुमना, जिला नारोवाल, तहसील जफरवाल का जी। बड़ा ही मशहूर पिंड, क्या मैं पाकिस्तान तो पहले दा बाद पिंड है जी। तो ओदा मैं तुहानू व्यू दिखा रहा जी, ठीक है जी। यह पिंड का छप्पड़ ते यह जिहड़ी बार दी फिरनी जिहड़ी सड़क है, ਉਹਦਾ ਵਿਊ ਹੈ ਜੀ। ਤੇ ਅੱਜ ਅਸੀਂ ਇਸ ਪਿੰਡ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ। ਸਾਡੇ ਨਾਲ ਉਸਮਾਨ ਭਾਈ ਸਨ ਖਤਰਾ ਤੋਂ, ਉਹ ਸਾਨੂੰ ਦੱਸਣ, ਉਹਨਾਂ ਦੀ ਕਿਆਦਤ ਵਿੱਚ ਅਸੀਂ ਇਹ ਪ੍ਰੋਗਰਾਮ ਕਰਨ ਜਾ ਰਹੇ ਹਾਂ। ਜੋ ਉਹਨਾਂ ਨੇ ਜਿੰਨੀ ਕੁ ਉਹਨਾਂ ਨੂੰ ਇਨਫੋਰਮੇਸ਼ਨ ਹੈ ਇਸ ਪਿੰਡ ਦੇ ਬਾਰੇ, ਇਹਨਾਂ ਦਾ ਕਹਿਣਾ ਹੈ ਕਿ ਟੋਟਲੀ ਪਿੰਡ ਹਿੰਦੂ ਕਮਿਊਨਿਟੀ ਦਾ ਸੀ। ਮਤਲਬ 3 ਹਿੱਸੇ ਤੁਸੀਂ ਹਿੰਦੂ ਕਮਿਊਨਿਟੀ ਕਹੋ ਤੇ 1 ਹਿੱਸਾ ਸੀ ਉਹ ਸੀ ਜਨਾਬ ਜੱਟ ਘੁੰਮਣਾ ਦਾ, ਜਿਨ੍ਹਾਂ ਦੇ ਨਾਂ ਤੇ ਕਰਕੇ ਪਿੰਡ ਦਾ ਨਾਲ ਘੁੰਮਣਾ ਸੀ। ठीक है जी। ਤੇ ਇਹ ਜੀ ਪਿੰਡ ਦਾ ਵਿਊ ਰਿਹਾ, ਠੀਕ ਹੈ ਜੀ। ਤੇ ਬਿਲਕੁਲ ਪਿੰਡ ਅਲ ਘੁਮਨਾ ਦੇ ਨਾਲ ਲੱਗਦਾ ਪਿੰਡ ਜਿਹੜਾ ਉਹਦਾ ਗਵਾਂਢੀ ਪਿੰਡ ਹੈ ਜੀ ਬਾਹਮਣੀ। ਇਹ ਪਿੰਡ ਰਿਹਾ ਜੀ ਬਾਹਮਣੀ। ਤੇ ਇਹ ਵੀ ਪਿੰਡ ਜਨਾਬ ਹਿੰਦੂ ਕਮਿਊਨਿਟੀ ਜਿਹੜੇ ਬਾਹਮਣ ਲੋਕ ਸਨ, ਹਿੰਦੂ ਬਾਹਮਣ, ਉਹਨਾਂ ਦਾ ਪਿੰਡ ਹੋਏਗਾ ਜੀ। ਬਾਕੀ ਕੋਸ਼ਿਸ਼ ਕਰਨੇ ਅਸੀਂ ਇਸ ਪਿੰਡ ਦੇ ਵੀ ਕਿਸੇ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਜਾਏ, ਠੀਕ ਹੈ ਜੀ। ਇਹ ਇੱਕ ਛੋਟਾ ਜਿਹਾ ਪਿੰਡ ਰਹਿ ਗਿਆ ਜੀ ਬਾਹਮਣੀ। ਪਿੰਡ ਵਿੱਚ ਚੱਲਨੇ ਆ ਜੀ, ਬਜ਼ੁਰਗਾਂ ਦੇ ਨਾਲ ਗੱਲਬਾਤ ਕਰਨੇ ਆ, ਉਹਨਾਂ ਤੋਂ ਪੁੱਛਣੇ ਆ ਇੱਥੇ ਹਿੰਦੂ ਕਮਿਊਨਿਟੀ ਜਿਹੜੀ ਰਹਿੰਦੀ ਸੀ ਉਹ ਕਿਹੜੇ ਹਿੰਦੂ ਸਨ, ਖੱਤਰੀ ਸਨ ਜਾਂ ਕਰਾੜ ਸਨ ਜਾਂ ਫਿਰ ਹਿੰਦੂ ਬਾਹਮਣ ਸਨ, ਕਿਹੜੇ ਲੋਕ ਸਨ ਜਿਹੜੇ ਇੱਥੇ ਵਸਦੇ ਰਹੇ ਪਾਕਿਸਤਾਨ ਬਣਨ ਤੋਂ ਪਹਿਲੇ। ਇਸ ਪਿੰਡ ਦੀ ਕੀ ਤਾਰੀਖ ਹੈ, ਇਹਦੇ ਪੁਰਾਣੇ ਵਰਕੇ ਫਰੋਲਨੇ ਆ ਜੀ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੇਗੀ ਤੇ ਸਾਡੀ ਇਸ ਕੋਸ਼ਿਸ਼ ਨੂੰ ਜ਼ਰੂਰ ਲਾਈਕ ਕਰੋ, ਸਬਸਕ੍ਰਾਈਬ ਕਰੋ, ਗਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਬਹੁਤ ਸ਼ੁਕਰੀਆ। अस्सलाम वालेकुम बाबा जी, की हाल है? ठीक है। की नाम जी अपना? नाम की ਤੁਹਾਡਾ? मेरा नाम हाँ। वाल साहब ਦਾ ਨਾਮ ਕੀ ਹੈ? मोहम्मदीन। ਮੁਹੰਮਦੀਨ। ਤੇ ਦਾਦੇ ਦਾ ਨਾਮ, ਬਾਬੇ ਦਾ ਨਾਮ ਦਾ ਪਤਾ? ਦਾਦੇ ਦਾ ਨਾਮ भुल गया, ਚੇਤਾ ਭੁੱਲ ਗਿਆ। ਇਸ ਵੇਲੇ ਕਿਹੜੇ ਪਿੰਡ 'ਚ ਬੈਠੇ ਹੋ? ऐसे पिंड आल घुमना। ਆਲ ਘੁੰਮਣਾ, ਠੀਕ ਹੈ। जन्म ऐसे लेता है, ਜਨਮ ਇੱਥੇ ਲਿੱਤਾ, ਮਤਲਬ ਲੋਕਲ ਤੁਸੀਂ ਜੱਦੀ ਇੱਥੋਂ ਦੇ ਰਹਿਣ ਵਾਲੇ ਹੋ, ਠੀਕ ਹੈ। ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਦੱਸਿਆ ਕਿ ਤੁਹਾਡੇ ਨਾਲ ਪੁਰਾਣੀਆਂ ਗੱਲਾਂ ਕਰਨੀਆਂ ਨੇ। ਪਿੰਡ ਆਲ ਘੁੰਮਣਾ ਪਾਕਿਸਤਾਨ ਬਣਨ ਤੋਂ ਪਹਿਲੇ 1947 ਤੋਂ ਪਹਿਲੇ 47 ਤੋਂ ਪਹਿਲਾਂ ਨਹੀਂ। ਕਿਹੜੇ ਲੋਕ ਇੱਥੇ ਆਬਾਦ ਸਨ? ਇਹ ਸਿੱਖ ਸਨ, ਮੁਸਲਮਾਨ ਸਨ, ਸਾਰੇ ਮੁਸਲਮਾਨ ਸਨ ਸਾਡੇ ਸਾਰੇ ਪਿੰਡ। ਹਾਂ। ਹਿੰਦੂ ਸਨ, ਖੱਤਰੀ, ਖੱਤਰੀ, ਕਰਾੜ, ਕਰਾੜ, ਠੀਕ ਹੈ। ਜਲਾ ਤੇ ਮਾਸ਼ੇ, ਮਾਸ਼ੇ, 3 ਬਲਾਦਰੀਆਂ। ਵਾਹ। ਚੌਥੀ ਬਲਾਦਰੀ ਸਾਡੀ ਮੁਸਲਮਾਨਾਂ ਦੀ। ਮੁਸਲਮਾਨਾਂ ਦੀ, ਠੀਕ ਹੈ, ਠੀਕ ਹੈ। ਤੇ ਜਿਹੜੇ ਵੱਡੇ ਬੰਦੇ ਸਨ, ਚੌਧਰੀ ਬੰਦੇ, ਪਰਿਆ ਪੰਚਾਇਤ ਵਾਲੇ, ਉਹਨਾਂ ਦੇ ਨਾਂ ਚੇਤੇ ਆ? ਅੱਛਾ, ਕੀ ਨਾਂ ਸਨ? ਨਬੀ ਬਸ਼ਰ। ਅੱਛਾ, ਨਬੀ ਬਖਸ਼। ਬੁੱਢਾ, ਹਾਂ ਬੁੱਢਾ। ਕਰੀਮ ਬਸ਼ਰ। ਕਰੀਮ ਬਖਸ਼। ਝੰਡਾ, ਝੰਡਾ। ਇਹਨਾਂ ਚੜਾਇਆ ਨਾ ਕੁਛ। ਬਾਬਾ ਝੰਡਾ ਮੁਸਲਮਾਨ ਸੀ? ਹਾਂ। ਅੱਛਾ, ਚੌਧਰੀ ਬੰਦਾ। ਅੱਛਾ, ਮਤਲਬ ਜਿਹੜੀ ਚੁਦਰਾ ਸੀ ਮੁਸਲਮਾਨਾਂ ਕੋਲ ਸੀ? ਉਹ ਚੌਧਰੀ ਵੱਡੇ ਹਨ, ਵੱਡੇ ਚੌਧਰੀ। ਉਹਨਾਂ ਦੀ ਮੰਨਦਾ ਸੀ, ਤੂੰ ਵੀ ਮੰਨਦਾ, ਮੈਂ ਵੀ ਮੰਨਦਾ, ਇਹ ਵੀ ਮੰਨਦਾ। ਅੱਛਾ, ਤੇ ਕਰਾੜਾਂ ਵਿੱਚੋਂ ਕਿਹੜਾ ਸੀ ਬੰਦਾ? ਕਰਾੜਾ ਜੇ ਕਸੂਟੂ ਸ਼ਾਹ ਸੀ। ਕਸੀਟੂ ਸ਼ਾਹ। ਹਾਂ। ਅੱਛਾ, ਹੋਰ? ਤੇ ਨੰਦ, ਨੰਦ ਤੇ ਗੋਪਾਲ। ਗੋਪਾਲ। ਇਹ 3 ਬੰਦੇ ਹਨ ਉਹਨਾਂ ਦੇ, ਠੀਕ ਹੈ। ਵੱਡੇ ਵੱਡੇ। ਹਾਂ। ਸਹੀ। ਮੁਲਕੋ। ਅੱਛਾ, ਮੁਲਕੋ ਸ਼ਾਹ। ਅੱਛਾ, ਮੁਲਕ ਸ਼ਾਹ। ਹਾਂ। 4 ਹੋ ਗਏ। ਭਗਵਾਨ ਦਾਸ। ਭਗਵਾਨ ਦਾਸ। ਹਾਂ। ਇਹ ਵੱਡੇ ਬੰਦੇ ਹਨ ਖੱਤਰੀਆਂ ਚ। ਖੱਤਰੀਆਂ ਚੋਂ, ਹਾਂ। ਠੀਕ ਹੈ। ਤੇ ਹੋਰ ਤੀਸਰੀ ਬਰਾਦਰੀ ਕਿਹੜੀ ਦੱਸੀ ਹੈ ਜੇ? ਹੋਰ ਉਹ ਭਗਤੀਆਂ ਹਨ, ਗਾਉਣ ਮਜ਼ਦੂਰੀ ਕਰਦੇ ਹਨ। ਅੱਛਾ ਅੱਛਾ, ਭਗਤ। ਨਾ ਤੈਨੂੰ ਜੇ। ਅੱਛਾ, ਉਹਨਾਂ ਵਿੱਚੋਂ ਕਿਹੜਾ ਸੀ ਉਸ ਵੇਲੇ ਜਿਹੜਾ ਗਾਉਂਦਾ ਪਾਕਿਸਤਾਨ ਬਣਨ ਤੋਂ ਪਹਿਲੇ ਮਸ਼ਹੂਰ ਬੰਦਾ? ਰਿਆਤੀ। ਰਿਆਤੀ। ਅੱਛਾ ਹੈ। ਅੱਛਾ, ਸੁੱਧਾ। ਸੁੱਧਾ ਤੇ ਰਿਆਤੀ ਤੇ ਸੁੱਧਾ। ਅੱਛਾ, ਤੇ ਅੰਬੋ। ਅੰਬੋ, ਠੀਕ ਹੈ। ਇੱਕ ਦੇ ਨਾਮ ਪਰੇ ਕੀ ਸੀ ਰਿਆਤੀ ਜਣੇ ਨਾ। ਹਾਂ, ਰਿਆਤੀ ਗਿਣ ਲਿਆ। ਮੈਨੂੰ ਨਾਮ ਭੁੱਲ ਗਿਆ ਯਾਰ ਉਹਦਾ। ਚਲੋ ਬੜਾ ਚਿਰ ਹੋ ਗਿਆ ਕਿ। ਅੱਛਾ, ਤੇ ਇਹਨਾਂ ਦਾ ਕੰਮਕਾਜ ਸੀ ਗਾਉਣਾ ਵਜਾਣਾ, ਹਨਾ? ਗਾਣਾ ਵਜਾਣਾ ਬਸ, ਠੀਕ ਹੈ। ਸ਼ਾਂਤ ਕਰਨਾ। ਹਾਂ। ਮੇਲੇ ਮਸਾਦੇ ਦੇ, ਵਿਆਹ ਸ਼ਾਦੀ ਦੇ।
ठीक है जाना मंगन अच्छा पैसे हो जाने उन्होंने हाँ हैं सही है 1 रुपया लोग देंगे हैं उदों हैं ठीक है ठीक है रात ਨੂੰ ਗਾਉਣਾ ਉਹਨਾਂ ਸਾਈ ਲੈ ਕੇ अच्छा ਗਾਉਣ ਕਿਹੜੇ ਬੋਲਣੇ ਉਹਨਾਂ ਨੇ ਇਹ ਜਵਾਨਾਂ ਦੀਆਂ ਗੱਲਾਂ ਕਰਨੀਆਂ ਮਿਰਜ਼ਾ ਲਾ ਲਿਆ ਹਾਂ ਦੁੱਲਾ ਸੁਮਣੀ ਮਈ ਲਾ ਲਈ ਦੁੱਲਾ ਭੱਟੀ ਲਾ ਲਿਆ ਹੈ ਇਹ ਗੱਲਾਂ ਕਰਨੀਆਂ ਵੀਰ ਜੋਤ ਲਾ ਲਿਆ ਪੂਰਨ ਭਗਤ ਦਾ ਕਿੱਸਾ ਜਿਹੜੀ ਜ਼ਿਮੀਂਦਾਰਾਂ ਨੇ ਆਖਣਾ ਨਾ ਉਹ ਸੁਣਾਵਾਈ ਸਾਨੂੰ ਵੀਰ ਜੋਤ ਦੀ ਗੱਲ ਅੱਛਾ ਉਹਨਾਂ ਫਿਰ ਸ਼ਾਂ ਕਰਨਾ ਵਾਹ ਜੀ ਵਾਹ ਠੀਕ ਠੀਕ ਅੱਛਾ ਜੀ ਅੱਛਾ ਬਾਬਾ ਜੀ ਜਿਹੜਾ ਤੁਸੀਂ ਦੱਸਿਆ ਘਸੀਟਾ ਸ਼ਾਹ ਸੀ ਜਿਹੜਾ ਘਸੀਟਾ ਸ਼ਾਹ ਦੱਸਿਆ ਤੁਸੀਂ ਇਹਦਾ ਕੀ ਕੰਮਕਾਜ ਸੀ ਵਿਆਜ ਤੇ ਪੈਸੇ ਦਿੰਦਾ ਸੀ ਅੱਛਾ ਵਿਆਜ ਤੇ ਪੈਸੇ ਦਿੰਦਾ ਹੈ ਅੱਛਾ ਅੱਛਾ ਜੱਟਾਂ ਨੂੰ ਮੁੱਲ ਲੈ ਲੈਂਦਾ ਹੈ ਜ਼ਿਮੀਂਦਾਰਾਂ ਹਾਂ ਹੈ ਉਹ ਨਾ ਲੈਣਾ ਵਿਆਜ ਕਿੱਥੇ ਭਾਈ ਵੀ ਹੈਗੇ ਜਨਾ ਹਾਂ ਉਹ ਧਰ ਛੜੀ ਜੀ ਤਰ ਛੜੀ ਜੀ ਸਾਲ ਬਾਅਦ ਕੱਢਣੀ ਹੈ ਇਹਨੇ ਪੈਸੇ ਨੇ ਤੇਰੇ ਵੱਲ ਬਾਈ ਹਾਂ ਤਾਂ ਸ਼ਾਹੂਕਾਰ ਉਹਨੂੰ ਆਂਦੇ ਹਨ ਅੱਛਾ ਅੱਛਾ ਹਰ ਬੰਦੇ ਦੀ ਲੋੜ ਪੂਰੀ ਕਰਦਾ ਹੈ ਠੀਕ ਹੈ ਹਰ ਬੰਦੇ ਦੀ ਲੋੜ ਪੂਰੀ ਕਰਦਾ ਹੈ ਦਾਣੇ ਰੁਪਈਏ ਪੈਸੇ ਦਿੰਦਾ ਹੈ ਲੈਂਦਾ ਵਿਆਜ ਲੈਂਦਾ ਵਿਆਜ ਠੀਕ ਹੈ ਹੋਰ ਘਸੀਟੇ ਸ਼ਾਹ ਤੋਂ ਇਲਾਵਾ ਹੋਰ ਵੀ ਕੋਈ ਵਿਆਜ ਤੇ ਪੈਸੇ ਦਿੰਦਾ ਹੈ ਹੋਰ ਵੀ ਕੋਈ ਵਿਆਜ ਤੇ ਪੈਸੇ ਦਿੰਦਾ ਹੈ ਨਹੀਂ ਬਸ ਇਹੀ ਸੀ ਵਾਹਦ ਬੰਦਾ ਤੇ ਪਿੰਡ ਦੇ ਵਿੱਚ ਜਿਹੜੀ ਦੁਕਾਨਦਾਰੀ ਸੀ ਉਹ ਖੱਤਰੀ ਕਰਦੇ ਹਨ ਦੁਕਾਨਦਾਰੀ ਕਰਦੇ ਹਨ ਕੀ ਨਾਂ ਸਨ ਉਹਨਾਂ ਖੱਤਰੀਆਂ ਦੇ ਕਿੰਨੀਆਂ ਦੁਕਾਨਾਂ ਸਨ ਨਾਲੇ ਬੜੀਆਂ ਦੁਕਾਨਾਂ ਅੱਛਾ ਮੋਟੇ ਮੋਟੇ ਨਾਂ ਲਵੋ ਦੁਕਾਨਦਾਰਾਂ ਦੇ ਪਹਿਲੀ ਦੁਕਾਨ ਸੀ ਮਹਿੰਗੇ ਦੀ ਅੱਛਾ ਫਿਰ ਖਜ਼ਾਨੇ ਦੀ ਅੱਛਾ ਫਿਰ ਮਿਲਖੀ ਦੀ ਨੰਦੂ ਦੀ ਭਾਨੇ ਦੀ ਅੱਗੇ ਆ ਗਿਆ ਮੂਲਾ ਅੱਗੇ ਸੂਰਜ ਬੇਲੀ ਵਾਹ ਜੀ ਵਾਹ ਸੂਰਜ ਦਾ ਪਿਓ ਸੀ ਬੇਲੀ ਅੱਛਾ ਵੱਡਾ ਬੰਦਾ ਠੀਕ ਹੈ ਉਹਨੇ ਜੇ ਦੁਕਾਨਾਂ ਬਾਜ਼ਾਰ ਬਣੇ ਦੇ ਹਨ ਇੱਥੇ ਅੱਛਾ ਇੱਥੇ ਬਾਜ਼ਾਰ ਸੀ ਤੇ ਲਾਮ ਦੇ ਪਿੰਡਾਂ ਦੇ ਵੀ ਇੱਥੋਂ ਸੌਦਾ ਲੈਣ ਆਉਂਦੇ ਹਨ ਬਾਹਰ ਦੇ ਪਿੰਡ ਦੇ ਆਉਂਦੇ ਹਨ ਅੱਛਾ ਅੱਛਾ ਇਹ ਸਾਰੇ ਪਿੰਡ ਆਉਂਦੇ ਹਨ ਕਿਹੜੇ ਕਿਹੜੇ ਪਿੰਡ ਸੌਦਾ ਲੈਣ ਆਉਂਦੇ ਸਾਰਾ ਨਾਮ ਲੈ ਲਿਓ ਇਹਨਾਂ ਪਿੰਡਾਂ ਦੇ ਭੁਲੇ ਬੋਲੇ ਹਾਂ ਫਿਰੋਜ਼ਪੁਰ ਦਾ ਤਾਜੋਗੇ ਜੱਬੋਗੇ ਇਹ ਸਾਰੇ ਸੌਦਾ ਇੱਥੋਂ ਖੜਦੇ ਹਨ ਵਾਹ ਜੀ ਜੀਓਗੇ ਠੀਕ ਹੈ ਠੀਕ ਹੈ ਤੇ ਸ਼ਹਿਰ ਕਿਹੜਾ ਲੱਗਦਾ ਸੀ ਸ਼ਹਿਰ ਤੁਹਾਨੂੰ ਕਿਹੜਾ ਲੱਗਦਾ ਕਿਲਾ ਸੋਭਾ ਸਿੰਘ ਕਿਲਾ ਸੋਭਾ ਸਿੰਘ ਸ਼ਹਿਰ ਲੱਗਦਾ ਸੀ ਜਿਹਨੂੰ ਅੱਜ ਕੱਲ ਕਿਲਾ ਅਹਿਮਦਾਬਾਦ ਕਹਿੰਦੇ ਨੇ ਸਹੀ ਹੈ ਨਾ ਠੀਕ ਹੈ ਅੱਛਾ ਬਾਬਾ ਜੀ ਉਸ ਵੇਲੇ ਜਿਹੜਾ ਰਹਿਣ ਸਹਿਣ ਸੀ ਵਸੇਬਾ ਸੀ ਉਹ ਚੰਗਾ ਸੀ ਵਧੀਆ ਸੀ ਅੱਛਾ ਕੋਈ ਲੜਾਈ ਝਗੜਾ ਤੇ ਨਹੀਂ ਮੁਸਲਮਾਨਾਂ ਦਾ ਤੇ ਕਰਾੜਾਂ ਦਾ ਖੱਤਰੀਆਂ ਦਾ ਹਾਂ ਉਹਦੇ ਬੰਦੇ ਹਨ ਨਾ ਵੱਡੇ ਹਾਂ ਉਹ ਡਨ ਮਾਰਦੇ ਹਨ ਤੂੰ ਸਿਰ ਪਾੜ ਛੜਾ ਨਾ ਮੇਰਾ ਹਾਂ ਤੈਨੂੰ ਜੁਰਮਾਨਾ ਕਰਨਾ 2 ਵੱਟੀਆਂ ਘਿਓ ਦੇ ਬਾਈ 2 ਵੱਟੀਆਂ ਘਿਓ ਅੱਛਾ 4 ਸਿਰ ਘਿਓ ਦੇ ਇਹਨੂੰ ਭੈਣ ਚੋ ਦਾਦਾ ਸਿਰ ਪਾੜੇ ਅੱਛਾ ਅੱਛਾ ਇਹਦਾ ਲਹੂ ਪੈ ਜੇ ਠੀਕ ਹੈ ਮਤਲਬ ਸਿਆਣੇ ਬੰਦੇ ਹਾਂ ਪਿੰਡ ਦੀ ਗੱਲ ਪਿੰਡ ਚ ਮੁਕਾ ਲੈਂਦੇ ਨਾਲੇ ਡੰਨ ਪਾ ਲੈਂਦੇ ਥਾਣੇ ਜਾਣਾ ਅੱਛਾ ਥਾਣੇ ਗਵਰਨਮੈਂਟ ਮੈਨੂੰ ਪੈਸੇ ਦੇਣੇ ਨਾ ਜਾਣਾ ਥਾਣੇ ਅੱਛਾ ਤੁਹਾਡੇ ਬਾਬਾ ਜੀ ਜਿਹੜੇ ਹਾਣ ਦੇ ਸਨ ਹਿੰਦੂਆਂ ਚੋਂ ਜਿਹੜੇ ਖੱਤਰੀਆਂ ਚੋਂ ਕਰਾੜਾਂ ਚ ਜਿਹੜੇ ਤੁਹਾਡੇ ਹਾਣ ਦੇ ਸਨ ਮੁੰਡੇ ਜਿਹੜੇ ਆਪਣੇ ਸੰਗੀ ਬੇਲੀ ਸਨ ਇਕੱਠਿਆਂ ਮੇਲਾ ਛੇਲਾ ਵੇਖਣਾ ਨਾ ਚੇਤੇ ਰਹੇ ਤੁਹਾਨੂੰ ਆਪਣੇ ਯਾਰਾਂ ਸੱਜਣਾ ਦੇ ਲਵੋ ਹਨਾ ਮਹਿੰਗਾ ਹਾਂ ਸੇਵਾ ਅੱਛਾ ਜਿਨ੍ਹਾਂ ਦੇ ਨਾਂ ਯਾਦ ਨੇ ਅੱਛਾ ਰਿਆਦੀ ਅੱਛਾ ਮਟਾਬ ਹਾਂ ਲੁਰੀਆ ਅੱਛਾ ਭੁੰਗਰ ਹਾਂ ਤੇ ਬਲਾਕੀ ਬੱਲੇ ਅੱਛਾ ਜਗਤੂ ਅੱਛਾ ਇਸੇ ਦੇ ਨਾਂ ਹਨ ਉਹਨਾਂ ਦੇ ਬੜੇ ਮੇਲੇ ਛੇਲੇ ਵੇਖਣ ਜਾਣਾ ਤੁਸੀਂ ਉਸ ਮੇਲੇ ਚਲੇ ਜਾਣਾ ਜੀ ਕੋਟੀਆਂ ਘੋਲ ਛੋਲ ਹੁੰਦੇ ਬੜਾ ਵੱਡਾ ਸਾਂਗ ਬਣਨਾ ਤੇ ਅੱਛਾ ਕਿੱਥੇ ਮੇਲਾ ਮਸ਼ਹੂਰ ਮੇਲਾ ਕਿੱਥੇ ਵੇਖਣ ਜਾਂਦੇ ਹੋ ਇੱਥੇ ਵਿਸਾਖੀ ਲੱਗਦੀ ਸੀ ਕਿੱਥੇ ਭਲਾ ਡਫਰਵਾਲ ਅੱਛਾ ਸੀਓਵਾਲ ਠੀਕ ਹੈ 2 ਉੱਥੇ ਜਾਣਾ ਬੰਦਿਆਂ ਨੇ ਫਿਰ ਭੰਗੜੇ ਲੈ ਕੇ ਅੱਛਾ ਛੋਟੇ ਲੈ ਕੇ ਸ਼ਰਾਬਾਂ ਪੀਣੀਆਂ ਸਿੱਖਾਂ ਨੇ ਲੰਬੜਦਾਰ ਅਰਵਲ ਲੰਬੜਦਾਰ ਪਿਓ ਇਹਦੇ ਕੋਲ ਖੰਡ ਉਹ ਸ਼ਰਾਬ ਪੀਂਦੇ ਤੇ ਸਿੱਖ ਢੋਡੂ ਕੋਟ ਮਾਰ ਕੇ ਸ਼ਾਬ ਵਿੱਚ ਬਹਿ ਗਿਆ ਮੁੰਡਾ ਜੀ ਸੀ ਇਹ ਸਦੀਕੇ ਲੰਬੜਦਾਰ ਪਿਓ ਨਾ ਇਹ ਵੀ ਨਾਲ ਹੁਣ ਗਲਾਸ ਫੜਿਆ ਤੇ ਸ਼ੇਖ ਨੇ ਮਾਰੀ ਸੱਟ ਤੇ ਹੁਣ ਸਿਰ ਤੇ ਪਟਾਕਾ ਛੜਿਆ ਉਹ ਲੋਹਾ ਗੰਡਾ ਪਿਆ ਉਹ ਜਿਹੜਾ ਬੰਦਾ ਸੀ ਨਾ ਉਹਨੂੰ ਲੱਤ ਚੁੱਕ ਛੜੀ ਉਹ ਵੀ ਲੰਬੜ ਸੀ ਉਹਨਾਂ ਆਖਿਆ ਇਸੇ ਮਾਰੇ ਨਹੀਂ ਪੀਤੀ ਹੈ ਸ਼ਰਾਬ ਇਸੇ ਮਾਰੇ ਨਹੀਂ ਪੀਤੀ ਉਹ ਘਰ ਨੂੰ ਆ ਗਏ
ਉਹਨੂੰ ਚੁੱਕ ਕੇ ਕੀ ਹੋਇਆ ਬਈ ਇਹ ਜੀ ਉਹਨਾਂ ਸਿੱਖਾਂ ਦੇ ਵਿੱਚ ਜਾ ਬੈਠਾ ਸੀ ਐਡਾ ਕੁ ਪਵਾ ਸ਼ਰਾਬ ਬੰਦਾ ਹੀ ਮੈਂ ਪੀਣਾ ਉਹ ਸਿੱਖ ਨੇ ਸੱਟ ਮਾਰੀ ਸਿਰ ਫਟ ਗਿਆ ਉਹ ਇਹ ਗੱਲਾਂ ਹਨ ਲਾਲਾ ਸਹੀ ਸਹੀ ਜੇ ਪਾਕਿਸਤਾਨ ਬਣਿਆ ਹਾਂ ਜਦੋਂ ਇੱਥੋਂ ਆਪਣੇ ਘਰ ਬੂਹੇ ਛੱਡ ਕੇ ਉਧਰ ਚੱਲੇ ਨੇ ਉਹ ਆਹੋ ਹਾਂ ਉਦੋਂ ਕੀ ਬਣਿਆ ਹਾਲ ਘੁੰਮਣਾ ਚ ਆਲ ਘੁੰਮਣਾ ਦੇ ਵਿੱਚ ਜੱਟ ਸਨ ਮੁਸਲਮਾਨ ਅੱਛਾ ਆ ਸਾਹਮਣਾ ਪਿੰਡ ਸਿੱਖਾਂ ਦਾ ਸੀ ਅੱਛਾ ਕਿਹੜਾ ਨਾਂ ਕੀ ਹੈ ਨਾਂ ਕੀ ਸਾਹਮਣਾ ਪਿੰਡ ਸਿੱਖਾਂ ਦਾ ਜਿਹੜਾ ਤਾਜੋ ਤਾਜੋ ਕੇ ਅੱਛਾ ਉੱਥੇ ਸਿੱਖ ਦੀ ਚਾਨ ਸਿੰਘ ਅੱਛਾ ਵੱਡਾ ਕਤਾਰਾ ਵਰਖਾ ਵਿਰਾਮਾ ਬਰਕਤ ਤੇ ਇੱਕ ਪਾਸੇ ਹਨ ਅੰਨੇ ਅੱਛਾ ਉਹਨਾਂ ਦੀ ਆਲ ਸੀ ਅੰਨੇ ਠੀਕ ਹੈ ਉਹ ਬੋੜੇ ਹਨ ਉਹ ਚੈਨ ਸਿੰਘ ਦਾ ਭਰਾ ਉਹਨਾਂ ਕਦਰ ਕਰ ਛੜਿਆ 10ਵੀਂ ਚ ਪੜਦਾ ਓਹੋ ਅੱਛਾ ਉਹ ਛਿਛੜਵਾਈ ਅੱਛਾ ਇਹ ਫਿਰ ਚੈਨ ਸਿੰਘ ਸਾਡੇ ਉੱਥੇ ਬੈਠਾ ਦਾ ਸੀ ਪਿੰਡ ਖਲਕਤ ਬੜੀ ਸੀ ਇੱਕ ਸਜੇ ਸੀ ਆੜਤੀ ਉਹ ਆਖਾਂਗਾ ਚੈਨਿਆ ਉਹ ਵਰਖੇ ਨੂੰ ਮਾਰ ਛੜਿਆ ਕੁੜੀ ਜਣੇ ਲਿਆ ਉਹ ਆਖਾਂਗਾ ਕਾਣਿਆ ਕੀ ਆਖਿਆ ਜੀ ਐਡਾ ਸਾਰਾ ਬੰਦਾ ਸੀ ਸਿੱਖ ਜਵਾਨ ਸੀ ਸਿੱਖ ਨੇ ਫੜ ਲਿਆ ਮੁੰਗਾ ਆਉਂ ਨੱਸ ਗਿਆ ਸਿੱਧਾ ਅੱਛਾ ਉੱਥੇ ਕਤਲ ਹੋਇਆ ਇਹਨੇ ਨੀ ਪਪੋਲੀ ਅੱਛਾ ਇਹਨੇ ਨੀ ਅੱਛਾ ਕੰਡੇ ਹਾਂ ਨੱਸ ਗਿਆ ਜਵਾਨ ਉਹ ਨੱਸ ਗਏ ਅੰਨੇ ਅੱਛਾ ਚੈਨ ਸਿੰਘ ਨੇ ਅੱਗੇ ਲਾਤੇ ਹਾਂ ਫਿਰ ਜਦੋਂ ਵੱਜ ਗਏ ਜਿਹੜੇ ਬੋੜੇ ਜੀ ਸਨ ਦੋ ਭਰਾ ਦਾ ਕੇ ਉਹਨਾਂ ਫਿਰ ਐਲਾਨ ਕੀਤਾ ਚੌਧਰੀ ਬੰਦਾ ਉਹਨੂੰ 50 ਬੰਦੇ ਸੱਟ ਨਹੀਂ ਹਨ ਮਾਰ ਸਕਦੇ ਚੈਨ ਸਿੰਘ ਨੂੰ ਏਡਾ ਕਮਾਲ ਸੀ ਗੱਤਕੇ ਦਾ ਅੱਛਾ 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 ਵੱਜ ਗਏ ਨਾ ਤੇ ਹੁਣ ਪਿੰਡ ਦਾ ਐਲਾਨ ਕਰ ਦਿੱਤਾ ਕੋਠੇ ਤੇ ਉਹਨਾਂ ਕੇ ਸਭ ਮਹਿਰ ਰਾਹੀਂ ਲੋਕ ਤੇ ਸਾਈ ਇਕੱਠੇ ਹੋਏ ਅੱਛਾ ਕੋਠੇ ਤਰੇ ਕੋਮਾ ਸਾਈ ਮਹਿਰ ਤੇ ਸਿੱਖ ਉਹਨਾਂ ਕਹੇ ਇਹਨਾਂ ਦਾ ਸਾਰਾ ਕਾਰੋਬਾਰ ਕਰੋ ਦੁੱਧ ਚੋ ਇਹਨਾਂ ਨੂੰ ਦਿਓ ਵਾਈ ਕਰੋ ਆਪ ਵੀ ਖਾਓ ਤੇ ਇਹਨਾਂ ਨੂੰ ਦਿਓ ਉਹ ਜਵਾਨ ਇਸ ਤਰ੍ਹਾਂ ਦੇ ਹਨ ਹੈ ਸਹੀ ਛੁੱਟ ਕੇ ਤੇ ਫਿਰ ਜਵਾਨ ਨੇ ਤਲਵਾਰ ਖਿੱਚ ਲਈ ਉਹਨਾਂ ਆਖਿਆ ਵਰਖੇ ਦਾ ਨਿਉਦਰਾ ਪਾਣਾ ਇੱਕ ਬੰਦਾ ਵੱਧ ਮਾਰਨਾ ਅੱਛਾ ਇੱਕ ਬੰਦਾ ਵੱਡੇ ਮਗਰੋਂ ਮਾਨ ਸੀ ਨਾ ਕਹਿੰਦੇ ਪੁੱਤਰਾ ਇਹ ਕੰਮ ਨਾ ਕਰ ਅੱਗੇ ਇਹਨਾਂ ਕੀਤਾ ਇਹ ਕੰਮ ਨਾ ਕਰ ਉਹਨੂੰ ਮਾਫ ਕਰ ਛੜਿਆ ਕਤਲ ਨੂੰਹਾਂ ਜਿਹੜੀਆਂ ਹੁਣ ਬੁੱਢੀਆਂ ਉਹਨਾਂ ਦੀਆਂ ਸਿੱਖਣੀਆਂ ਉਹਨਾਂ ਆਖਿਆ ਕੰਜਰੋ ਤੁਹਾਨੂੰ ਬਾਲ ਬਚਾ ਇਹਨੂੰ ਪਾਲਿਆ ਹੈ ਲੋਕਾਂ ਨੇ ਹੁਣ ਤੁਸੀਂ ਇਹ ਗੱਲ ਕਰਦੇ ਹੁਣ ਫਿਰ ਤਲਵਾਰ ਜਿਹੜੀ ਨਾ ਸੁੱਟ ਠੀਕ ਏਡੇ ਵੱਡੇ ਬੰਦੇ ਵੀ ਸਨ ਹੌਸਲੇ ਵਾਲੇ ਜੀ 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 ਐਡਾ ਕੁ ਜੂੜਾ ਸੀ ਉਹਦਾ ਅੱਛਾ ਜਿੱਦਣ ਵੱਡੀ ਈਦ ਹੋਣੀ ਉਦਣ ਆਉਣਾ ਅੱਛਾ ਸਭ ਕਰਾਂ ਦੀ ਜ਼ੋਰ ਸੀ ਨਾ ਖੱਤਰੀਆਂ ਦਾ ਹਾਂ ਹਾਂ ਬਾਬਿਆਂ ਨੇ ਗਾਂ ਕਰਨੀਆਂ ਕਰੀਮ ਬੱਚੇ ਨੇ ਬਾਬੇ ਨਬੀਏ ਨੇ ਇਹ ਮੁੰਡੇ ਦਾ ਖਾਨਦਾਨ ਸਨ ਹੁਣ ਛੋਟਾ ਉਹਨਾਂ ਆਖਿਆ ਕਿ ਸ਼ਾਹੂਕਾਰ ਤੁਹਾਡਾ ਦਿਨ ਹੈ ਤੁਹਾਡਾ ਦਿਹਾੜਾ ਹੈ ਈਦ ਦਾ ਤੇ ਤੁਹਾਨੂੰ ਕੋਈ ਰੋਕੇ ਨਾ ਉਹ ਵਾਹ ਵਾਹ ਹੁਣ ਜਵਾਨ ਨੇ ਫਿਰ ਸ਼ਾਮਾਂ ਨੂੰ ਜਾਣਾ ਪੂਰਾ ਪਹਿਰਾ ਦੇਣਾ ਹਾਂ ਅੱਛਾ ਚੈਨ ਸਿੰਘ ਨੇ ਜਾਨਵਰ ਨਹੀਂ ਕੁਛ ਕਿਤਾਬ ਕਈ ਵਜੇ ਲੱਗੇ ਬੱਲੇ ਐਡਾ ਜਵਾਨ ਸੀ ਠੀਕ ਸੋਹਣਾ ਵੀ ਆ ਸੀ ਸੋਹਣਾ ਵੀ ਆਇਆ ਸੀ ਤੇ ਨਹੀਂ ਆਪਣੇ ਪਿੰਡ ਕੀ ਬਣਿਆ ਖੱਤਰੀਆਂ ਦੇ ਨਾਲ ਜਦੋਂ ਉਹ 47 ਆਈ ਜਦੋਂ ਆਪਣੇ ਘਰ ਬੂਹੇ ਛੱਡਣ ਲੱਗੇ ਉਹਨਾਂ ਤੇ ਲੁੱਟ-ਕੁੱਟ ਹੋਈ ਉਹਨਾਂ ਦੇ ਘਰਾਂ ਵਿੱਚ ਬੜੀ ਅੱਛਾ ਹਾਂ ਸਾਡੇ ਪਿੰਡ ਦੇ ਨੇ ਲੁੱਟ ਲਿਆ ਤਾਂ ਇਹ ਬੋਲਿਆਂ ਨੇ ਲੁੱਟ ਲਿਆ ਚਾਰ ਜਣੇ ਲੁੱਟ ਲਿਆ ਹਾਂ ਉਹ ਫਿਰ ਜਸੇ ਪੈ ਗਏ ਨਾ ਢੋਲ ਮਾਰ ਕੇ ਅੱਜ ਹਾਲ ਚਲੋ ਭਾਈ ਉਹ ਲੁੱਟੋ ਅੱਜ ਫਲਾਣੇ ਪਿੰਡ ਚਲੋ ਉਹ ਲੁੱਟੋ ਉਹ ਢੋਲ ਮਾਰਦੇ ਹਨ ਤੇ ਗੋਲੀ ਤਾਂ ਹੈ ਨਹੀਂ ਸੀ ਹਾਂਜੀ ਡਾਂਗ ਸੋਟੇ ਤੁਸੀਂ ਚਲਾਉਂਦੇ ਫਿਰਦੇ ਇਹ ਨਹੀਂ ਸੀ ਇਹ ਡਾਂਗ ਸੋਟੇ ਦੀ ਲੜਾਈ ਸੀ ਉਦੋਂ ਹੈ ਧੋਖਾ ਤਲਵਾਰ ਉਹ ਕਿਸੇ ਨੂੰ ਮਾਰਿਆ ਤੇ ਹੁਣ ਤੇ ਕੜਾਕ ਕਰਦੀ ਗੋਲੀ ਮਾਰਦੇ ਨੇ ਸਹੀ ਤੇ ਕੋ ਤੁਹਾਡੇ ਪਿੰਡ ਦੇ ਕਰਾੜ ਹਿੰਦੂ ਖੱਤਰੀ ਲੋਕ ਮਾਰੇ ਵੀ ਗਏ ਉਸ ਵੇਲੇ ਨਹੀਂ ਅੱਛਾ ਸਹੀ ਸਹੀ ਸਲਾਮਤ ਇਥੋਂ ਨਿਕਲੇ ਸਹੀ ਸਲਾਮਤ ਇੱਥੇ ਜੱਟਾਂ ਵਾਲੇ ਸਾਰੇ ਬੰਦੇ
ਜਵਾਨ ਜਿਹੜੇ ਹਨ ਖਤਰਾਣੀਆਂ ਟੂੰਬਾਂ ਇੰਨੇ ਨੀਆਂ ਹੂੰ ਜਿਹੜੀਆਂ ਨੱਪ ਕੇ ਤੁਰ ਗਏ ਹਨ ਉਹ ਵੱਖਰੇ ਹੂੰ ਸੋਨਾ ਚਾਂਦੀ ਹੂੰ ਇਹ ਫਿਰ ਰਾਤ ਨੂੰ ਸ਼ਾਮੀ 25-26 ਬੰਦੇ ਗਏ ਮੁਸਲਮਾਨ ਜੱਟ ਹੂੰ ਜਵਾਨ ਹੂੰ ਇਹ ਫਿਰ ਪਾਰ ਬੁੱਟੀਆਂ ਜਿਹੜੀਆਂ ਨੇ ਨਾ ਹੂੰ ਰਿਆਸਤ ਦੀਆਂ ਅੱਛਾ ਉਹ ਲੱਭਦੀਆਂ ਨੇ ਹਾਂ ਉਹਨਾਂ ਆਖਿਆ ਜਾਓ ਭਾਈ ਵਾਹ ਜੀ ਵਾਹ ਸਲਾਮ ਕੀਤੀ ਉਹਨਾਂ ਵੀ ਹਾਂ। ਇਹਨਾਂ ਵੀ ਹਾਂ ਉਹ ਪਾਰ ਹੋ ਗਏ ਇਹ ਬੁਰਾ ਆ ਗਏ ਹੂੰ ਬੁਰਾ ਇੱਕ ਪਿੰਡ ਸੀ ਜੋਈ ਅੱਛਾ ਉਠਣ ਲੋਕਾਂ ਨੇ ਮਗਰ ਉਹਨਾਂ ਆਖਿਆ ਇੱਥੇ ਤੁਹਾਂ ਕੋਲ ਕਿੰਨੇ ਕੁ ਰੁਪਈਏ ਲੈਣੇ ਨੇ? ਚਾਹ ਪੀ ਲੋ ਇੱਕ ਸ਼ਾਹ ਸੀ ਸਾਡੇ ਹਾਂ ਚੰਬੀ ਸ਼ਾਹ ਜਿਹੜਾ ਉਹ ਮੇਲਾ ਲੱਗਦਾ ਹੈ। ਹਾਂ ਉਹਨੂੰ ਚਾਕੂ ਘੇੜਿਆ ਹੂੰ ਬਾਬਾ ਮੇਰੂ ਵੇਖਿਆ ਤਾਂ ਹੈ ਬੜਾ ਜਵਾਨ ਸੀ ਲੰਗਾ ਸੀ ਉਹ ਆਖਾਂਗਾ ਮੈਂ ਠਰੋ ਦਾ ਨਾਈ ਆ ਗੰਡਾ ਦੇਣਾ ਪੈਣਾ ਸਹੀ ਹੈ। ਕੋਈ ਇਹਨੇ ਲੋਕ ਜਾਣਦੇ ਤੇ ਨੇ ਵਿਆਹ ਚੜਿਆ ਦਾ ਆਹੋ ਫਿਰ ਇੱਕ ਸੱਭੇ ਦੀ ਇਹਦਾ ਪਿਓ ਸੱਭੇ ਦਾ ਪਿਓ ਸ਼ਫੀ ਵੇਖਿਆ ਤਾਂ ਹੈ ਨਹੀਂ ਆ ਸ਼ਬੀ ਵੇਖਿਆ ਸ਼ਫੀ ਆ ਵੇਖਿਆ ਹੀ ਆ ਸ਼ਬੀ ਦਾ ਪਿਓ ਮਾਲਕ ਦਾ ਪਿਓ ਹਾਂਜੀ ਭਰਾ ਵੇਖਿਆ ਸੀ ਇਹ ਨਾ ਤਾਂ ਗਿਆ ਮਾਰ ਕੇ ਜਾ ਕੇ ਮਾਰਦੇ ਇਹ ਸਹੀ ਇਸਲਾਮ ਤਾਂ ਆਇਆ ਛੋਟਾ ਜਿਹਾ ਬੰਦਾ ਅੱਛਾ ਹੁਣ ਪਿੰਡ ਆਣ ਕੇ ਰੌਲੀ ਪਾਤੀ ਬੰਦੇ ਵਾਲ ਕੱਟੇ ਨੇ ਉਹ ਜਿਹੜੇ ਛੱਡਣ ਗਏ ਆ ਉਹਨਾਂ ਨੂੰ ਹਾਂ। ਇਹ ਆਪਣੇ ਪਿੰਡ ਦੇ ਖੱਤਰੀਆਂ ਨੂੰ ਹਾਂ। ਅੱਛਾ ਉਹ ਫਸ ਗਏ 4 ਹੋਏ ਬੰਦੇ ਅੱਗੇ ਆ ਗਏ ਹਾਂ ਹੈ ਅੱਛਾ। ਚੰਬੀ ਸ਼ਾਹ ਦੀ ਡਾਹ ਸੀ ਹਾਂ ਇਹਨਾਂ ਦਾ ਨਾ ਸਾਨੂੰ ਛੋਟੇ ਖੋਲੇ ਨੇ ਹਾਂ ਉਹ ਫਿਰ ਆ ਗਏ ਸਹੀ ਅੱਛਾ। ਸਲਾਮਤ ਅੱਛਾ ਅੱਛਾ ਸਹੀ ਇਸਾਂ ਦੇ ਲੋਕ ਸਨ ਤੇ ਜਿਹੜਾ ਬਾਬਾ ਆਪਣਾ ਉਹ ਰੱਖਣ ਰਹਾਨ ਸੀ ਜਿਹੜਾ ਦੱਬ ਦਬਾ ਕੇ ਗਏ ਹੈ ਵਾਪਸ ਆਏ ਫਿਰ ਲੈਣ ਹਾਂ ਅੱਛਾ ਕਿਹੜਾ ਕਿਹੜਾ ਆਇਆ ਉਹਨਾਂ ਵਿੱਚੋਂ ਕਿਹੜਾ ਕਿਹੜਾ ਖੱਤਰੀ ਉਹਨਾਂ ਸੀ? ਜੋ ਆਇਆ ਸੀ ਨੰਦ ਨੰਦ ਤੇ ਭਗਵਾਨ ਦਾਸ ਤੇ ਮੁਲਖੋ ਅੱਛਾ ਨਾਂ ਤੇ ਲੱਭਾ ਸੀ ਮੁਲਖੋ ਨੂੰ ਸੋਣਾ ਹਾਂ 7 ਮੱਟ ਅੱਛਾ ਮੱਟ ਜਾਣਨਾ ਨਹੀਂ ਚਾਟੀਆਂ ਇੱਦਾਂ ਦੀਆਂ ਅੱਛਾ 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 ਠੀਕ ਹੈ ਦੁੱਧ ਢੇਕਣੇ ਆ ਸੀ ਹਾਂਜੀ ਹਾਂਜੀ ਤੇ ਇੱਕ ਘੋੜੀ ਥੱਲੇ ਨੱਪਿਆ ਦਾ ਸੀ ਅੱਛਾ। 10 ਕਿਲੋ ਹੂੰ ਇੱਟਾਂ ਹੁੰਦੀਆਂ ਹਨ ਸੋਨੇ ਭੱਜ ਕੇ ਦੀਆਂ ਨਹੀਂ ਨਾ ਪਾਉ ਹੂੰ ਸੋਨੇ ਦੀਆਂ ਇੱਟਾਂ ਹੁੰਦੀਆਂ ਹਨ ਇੰਜੀ ਹੈ ਕਿਲੋ ਦੀ ਹੂੰ 2 ਕਿਲੋ ਦੀ ਅੱਛਾ ਲੱਭਾ ਕਿਸੇ ਨੂੰ ਨਹੀਂ ਕਿ ਜਾਂ ਕਿਸੇ ਨੂੰ ਲੱਭਾ ਉਹ ਟੁੱਟ ਲਿਆ ਦਾ ਸੀ ਕਿੰਨਾ ਨੇ ਰਿਆਸੀਆਂ ਨੇ ਅੱਛਾ ਜਿਹੜੇ ਉਧਰੋਂ ਆਏ ਸੰਨ 47 ਦੇ ਮਹਾਜਰ ਸਨ ਨਾ ਮੁਸਲਮਾਨ ਉਧਰੋਂ ਆਏ ਨੇ ਹਾਂ ਹਾਂ ਰਿਆਸਤ ਚ ਹੂੰ ਉਹਨਾਂ ਨੂੰ ਮਕਾਨ ਲੱਭੇ ਨਾ ਸਭ ਕਰਾਂਗੇ ਹੂੰ ਉਹਨਾਂ ਦੀ ਪੁਲਿਸ ਵਾਇਆ ਸੀ ਉਹਨੇ ਏਦਾਂ ਫਿਰ ਸਰੀਆ ਲੈ ਕੇ ਨਾ ਉਹਦਾ ਸੂਆ ਬਣਾਇਆ ਹੂੰ, ਹੁਣ ਰਾਤ ਨੂੰ ਫਿਰ ਛੱਡਣਾ ਹੂੰ। ਉਹਨਾਂ ਨੂੰ ਕਿਵੇਂ ਪਤਾ ਲੱਗਾ ਹੈ ਉਹਨਾਂ ਨੂੰ ਕਿਵੇਂ ਪਤਾ ਲੱਗਾ ਕਿੱਥੇ ਦੱਬਿਆ ਬਸ ਸੂ ਚੱਲ ਗਈ ਕਲਾਟੀਆ ਅੱਛਾ ਅੱਛਾ ਜਾਣਦਾ ਪੁੱਛਦਾ ਸੀ ਠੀਕ ਹੈ ਨਹੀਂ ਕੋਈ ਲੱਭ ਜੇ ਕੋਈ ਸੋਨਾ ਖਾਣਾ ਤੇ ਸਹੀ ਅੱਛਾ ਸੱਤ ਮੱਟਵਨ ਪੁੱਟੇ ਹਨ ਬੱਲੇ 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 ਇਹ ਸ਼ਾਹ ਪਹਾੜੀ ਸੋਨਾ ਚ ਹੂੰ ਜਿੱਦਣ ਆਏ ਨੇ ਲਾਲ ਸੂਬੇ ਹਨ ਨੰਦ ਵੀ ਮੁਲਖੋ ਵੀ ਭਗਵਾਨ ਦਾਸ ਵੀ ਅੱਛਾ ਅਸੀਂ ਇਹਨੂੰ ਸਿਆਣੇ ਹਾਂ ਅੱਛਾ ਸੌਣ ਚ ਆਏ ਹਨ ਅੱਛਾ ਨਾਲ ਸਾਡੀ ਮਿੰਟ ਦੀ ਅੱਛਾ ਸਭ ਬੰਦੇ ਨਾਲ ਹਿੰਦੂਆਂ ਦੀ ਮਿੰਟ ਦੀ ਹੂੰ ਮਤਲਬ ਇਹ ਸੀ ਨਾ ਤੁਸੀਂ ਵੇਖੇ ਤੁਹਾਨੂੰ ਮਿਲੇ ਗਿਲੇ ਤੁਸੀਂ ਤੁਹਾਨੂੰ ਮਿਲੇ ਗਿਲੇ ਪਹਿਚਾਨ ਲੈ ਤੁਸੀਂ ਆਹੋ ਅੱਛਾ ਕੀ ਦੱਸਦੇ ਅਸੀਂ ਪਿੱਛੇ ਜਾ ਕੇ ਕਿੱਥੇ ਬੈਠੇ ਆ ਉਹ ਇੱਥੇ ਬੈਠੇ ਹਨ ਯਾਰ ਜੰਮੂ ਜੰਮੂ ਚ ਅੱਛਾ ਹੈਂ? ਅੱਛਾ ਜੰਮੂ ਚ ਬੈਠੇ ਜੰਮੂ ਦੇ ਨਾਲ ਬਸਤੀ ਸੀ ਇੱਕ ਹੂੰ ਉੱਥੇ ਬੈਠੇ ਹਨ ਹੂੰ ਹੂੰ ਹੈ ਪਿੰਡਾਂ ਮਰ ਗਏ ਅੱਛਾ ਹਾਂਜੀ ਹਾਂਜੀ ਸਹੀ ਉਹ ਫਿਰ ਉਹਨਾਂ ਨੂੰ ਨਾ ਘੋੜੀਏ ਥਾਂ ਸੋਨਾ ਲੱਭਾ ਸੀ। ਕੋੜੀ ਵਾਲੇ ਰੰਗ ਲਾਲ ਹੋ ਗਿਆ ਅੱਛਾ ਨੰਦ ਦਾ ਹਾਂ ਉਹਨੂੰ ਲੱਭਾ ਸੀ ਹੂੰ ਤੇ ਭਗਵਾਨ ਦਾਸ ਨੂੰ ਕੱਖ ਨਹੀਂ ਲੱਭਾ ਮੁਲਕ ਨੂੰ ਕੱਖ ਨਹੀਂ ਲੱਭਾ ਹੂੰ ਉਹ ਤੁਰ ਕੇ ਵਿਚਾਰੇ ਰੋਂਦੇ ਹੂੰ ਠੀਕ ਠੀਕ ਵਸਦੇ ਬੰਦੇ ਹਨ ਉਹ ਅੱਛਾ ਅੱਛਾ ਹਾਂ ਸਹੀ ਸਹੀ ਵਿਆਜ ਤੇ ਲੈਂਦੇ ਹਨ ਤੇਰੀ ਟੱਬਰ ਦੀਆਂ ਟੁੰਬਾਂ ਉੱਥੇ ਮੇਰੇ ਟੱਬਰ ਦੀਆਂ ਟੁੰਬਾਂ ਉੱਥੇ ਹੂੰ ਪਰਚੀ ਸਹੀ ਵੱਖਰੇ ਧਾਗਿਆਂ ਨਾਲ ਬੱਧੀ ਦੀਆਂ ਨੇ ਬਸ ਸਹੀ ਠੀਕ ਠੀਕ ਐਸੇ ਜੋ ਹੂੰ ਆਪਣੀ ਟੁੰਬ ਛਡਾ ਲਓ ਸਹੀ ਹੈ ਇਹ ਜਿਹੜੀ ਤੁਹਾਡੀ ਮੈਂ ਗੱਲਬਾਤ ਰਿਕਾਰਡ ਕਰ ਰਿਹਾ ਨਾ ਹਾਂ। ਇਹ ਉਹਨਾਂ ਤੱਕ ਵੀ ਪਹੁੰਚੇਗੀ ਕਿਸੇ ਨਾ ਕਿਸੇ ਵਾਇਦ ਨਾਲ ਨਾ ਤੁਹਾਡੀ ਗੱਲਬਾਤ ਸੁਣਨੀ ਹੈ ਤੇ ਜਿਹੜੇ ਤੁਹਾਡੇ ਸੰਗੀ ਸਾਥੀ ਸਨ ਬੇਲੀ ਸਨ ਕਿਸੇ ਨੂੰ ਸੁਨੇਹਾ ਦੇਵੋ ਹੈ ਕਿਸੇ ਨੂੰ ਸੁਨੇਹਾ ਲਾਓ ਕੋਈ ਪੈਗਾਮ ਦੇਵੋ ਜਿਹੜੇ ਤੁਹਾਡੇ ਯਾਰ ਸਨ ਬੜਾ ਕੋਈ ਪੱਕਾ ਠੀਠਾ ਯਾਰ ਸੀ ਜਿਹੜਾ ਤੁਹਾਡਾ ਹਿੰਦੁਸਤਾਨੀ ਹਾਂ ਜਿਹੜੇ ਇੱਥੋਂ ਟੁਰ ਗਏ ਨੇ ਹੋ ਸਕਦਾ ਉਹਨਾਂ ਵਿੱਚੋਂ ਕੋਈ ਬੱਚਾ ਖੁੱਚਿਆ ਹੋਵੇ ਆਪਾਂ ਬੜਾ ਬਚਿਆ ਹਾਂ ਕਈ ਸਨ ਯਾਰ ਮਹਿੰਗਾ ਸੀ ਅੱਛਾ
ਸ਼ੇਵਾ ਸੀ, ਅੱਛਾ ਉਹਨੂੰ ਸਲਾਮ ਦਾ ਦੇ ਰਿਆਜੀ ਸੀ ਹਾਂ ਹਾਂ ਅੱਛਾ ਅੱਛਾ ਤੇ ਖਰਾ ਸੀ, ਹੂੰ ਅੰਬੀ ਹੂੰ ਐਸੇ ਨਾ ਹਨ ਉਹਨਾਂ ਦੇ। ਅੱਛਾ ਅੱਛਾ ਆਪਣੇ ਹਾਣੀ ਹਾਂ ਹੈ ਸਹੀ ਹੈ ਹਾਂ ਹੂੰ ਇਹ ਚੰਗਾ ਵਕਤ ਗੁਜ਼ਾਰਦੇ ਹਾਂ ਹੀ ਅੱਛਾ ਉਹਨਾਂ ਦੇ ਨਾਲ, ਜਿਸ ਤਰ੍ਹਾਂ ਅਸੀਂ ਹੁਣ ਤੁਸੀਂ ਬੈਠੇ ਜੋ ਹਾਂ ਇਸ ਤਰ੍ਹਾਂ ਹੂੰ ਨਹਾਣਾ ਧੋਣਾ ਇਕੱਠਿਆਂ, ਅੱਛਾ ਰੋਟੀ ਆਪਣੇ ਘਰੋਂ ਖਾਣੀ। ਖੇਡਣਾ ਖੁੱਡਣਾ ਵੀ ਇਕੱਠਿਆਂ ਠੀਕ ਹੈ, ਠੀਕ ਉਹ ਇਸ ਤਰ੍ਹਾਂ ਦੇ ਲੋਕ ਸਨ। ਹੂੰ ਇਹ ਚੰਗਾ ਵਕਤ ਗੁਜ਼ਾਰਿਆ ਉਹਨਾਂ ਨੇ। ਕੀ ਪਤਾ ਕੋਈ ਉਹਨਾਂ ਵਿੱਚੋਂ ਹੋਵੇ ਜਿਹੜੇ ਤੁਸੀਂ ਨਾਲ ਲਏ ਆਪਣੇ ਸੰਗੀਆਂ ਸਾਥੀਆਂ ਦੇ, ਤੇ ਫਿਰ ਤੁਹਾਡੀ ਗੱਲਬਾਤ ਕਰਾਵਾਂਗੇ ਅਸੀਂ ਉਹਨਾਂ ਦੇ ਨਾਲ। ਉਹ ਜੀ ਹੁਣ ਪਤਾ ਨਹੀਂ ਕਿੱਥੇ ਨੇ ਵਿਚਾਰੇ ਨਹੀਂ ਤੇ ਤੁਸੀਂ ਪੁੱਛਿਆ ਨਹੀਂ ਉਹਨਾਂ ਨੂੰ ਜਿਹੜੇ ਆਏ ਸਨ ਆਪਣਾ ਲੈਣ ਸੋਨਾ ਖੱਟੜੀਆਂ ਨੂੰ। ਆਹੋ ਨਹੀਂ। ਅੱਛਾ ਉਹ ਕਿੱਥੇ ਬੈਠੇ ਨੇ? ਕੋਈ ਇੱਥੇ ਬੈਠਾ ਜਿਸ ਤਰ੍ਹਾਂ ਤੁਸੀਂ ਬੈਠੇ ਖਿੱਲਰ ਪੁੱਲਰ ਗਏ ਤੁਸੀਂ ਆ ਗਏ ਗੁੱਠੋਂ ਹੂੰ ਰਿਆਸਤ ਚੋਂ, ਹੂੰ ਕੁਝ ਬੰਮਣੀ ਬਹਿ ਗਏ ਨੇ, ਕੁਝ ਤਾਜੋਗੀ ਬਹਿ ਗਏ ਨੇ, ਕੁਝ ਭੁੱਗੀ ਪਰ ਬਹਿ ਗਏ ਨੇ, ਆ ਜੀ ਜਲੰਧਰੀਏ ਨੇ, ਕੋਈ ਹਾਲ ਬੈ ਗਏ ਨੇ। ਆ ਇਹ ਫਲਾਣੇ ਨੇ, ਤੇ ਪਿੰਡਾਂ 'ਚ ਬਹਿ ਗਏ ਜਿੱਥੇ ਜਿੱਥੇ ਥਾਂ ਲੱਭਾ। ਅੱਛਾ ਇੱਕ ਗੱਲ ਰਹਿ ਗਈ ਪੁੱਛਣ ਵਾਲੀ, ਉਹਨਾਂ ਨੇ ਕੋਈ ਆਪਣਾ ਇੱਥੇ ਕੋਈ ਠਾਕਰ ਦੁਆਰਾ ਕੋਈ ਮੰਦਿਰ ਵੀ ਬਣਾਇਆ ਸੀ ਪਿੰਡ? ਹਾਂ। ਅੱਛਾ ਮੰਦਰ ਹਾਂ ਉਹਨਾਂ ਜਿੱਥੇ ਨਹੀਂ ਕਿੱਥੇ ਜਾਂਦੇ ਸਨ ਉਹ ਆਪਣੀ ਇਬਾਦਤ ਕਰਨ ਹੋਇਆ ਵਾਸਤੇ? ਨਾਲ ਦੇ ਪਿੰਡ ਕਰਦੇ ਹਨ ਜੱਸੋ ਬਾਈ, ਜੱਸੋ ਵਾਲੇ ਇਹ ਜੱਸੋ ਇਹ ਸਾਜਾਂ ਦਾ, ਉੱਥੇ ਵੀ ਗੁਰਦੁਆਰਾ ਉਹਨਾਂ ਦਾ ਅੱਛਾ ਅੱਛਾ ਹਾਂ। ਅੱਛਾ ਇੱਕ ਡਫਰਾਬਾਦ ਸੀ, ਹੂੰ ਠੀਕ ਹੈ ਠੀਕ ਉੱਥੇ ਜਾਂਦੇ ਸਨ ਹਾਂ। ਚਲੋ ਉਹ ਸਹੀ। ਅੱਠੀ ਨਹੀਂ ਜਾਂਦੇ ਹਨ ਐਤਵਾਰ। ਹਾਂ ਇਤਵਾਰ ਦੇ ਇਤਵਾਰ ਸਹੀ ਹੈ ਸਹੀ ਹੈ ਅਰੇ ਬੋਟ ਪਿੱਪਲ ਨੇ ਨਾ, ਹੂੰ। ਇਹ ਉਹਨਾਂ ਲਾਏ ਨੇ। ਅੱਛਾ ਹੈ ਨੇ ਪਿੰਡ ਚ ਹਲੇ ਪੁਰਾਣੇ ਨਿਸ਼ਾਨੀਆਂ ਕੋਈ ਹੈ ਨੇ ਪਿੰਡ ਚ? ਸਾਡੇ ਪਿੰਡ ਪੀਪਲ ਕੋਈ ਨਹੀਂ। ਅੱਛਾ ਕਿਸੇ ਦਾ ਘਰ ਕੋਈ ਬਚਿਆ ਖੁਚਿਆ ਹੋਏ? ਸਭ ਖਤਮ ਹੋ ਗਏ ਢਹਿ ਢੂ ਗਏ ਠੀਕ ਹੈ। ਚਲੋ ਘਰ? ਹਾਂ ਕੋਈ ਪੁਰਾਣੇ ਦੌਰ ਦਾ ਨਹੀਂ ਜੀ ਪੁਰਾਣੇ ਦੌਰ ਦਾ ਘਰ ਕੋਈ ਨਹੀਂ ਰਿਹਾ। ਸਹੀ ਹੈ ਮੁਹਾਜਰ ਆਏ ਦੇ ਨੇ, ਨਵੇਂ ਬਣ ਕੋਠੇ ਗਏ ਪੱਕੇ ਛੱਤ ਲਏ ਨੇ, ਹਾਂ ਸਹੀ। ਉਹਨਾਂ ਦੀਆਂ ਪੁਲੀਆਂ ਕੱਚੀਆਂ ਹਨ ਲੋਕਾਂ ਦੀਆਂ। ਬਿਲਕੁਲ ਸਹੀ। ਜਿਹੜੇ ਉਹਨਾਂ ਦੇ ਘਰਾਂ ਵਿੱਚ ਆ ਕੇ ਲੋਕ ਬੈਠੇ ਮੁਸਲਮਾਨ, ਜਿੱਦਾਂ ਉਹ ਇੱਥੋਂ ਉਧਰ ਟੁਰ ਕੇ ਤੇ ਉਧਰ ਲੋਕ ਇੱਧਰ ਆਏ, ਆਹ, ਉਹ ਕਿਹੜੇ ਕਿਹੜੇ ਜ਼ਿਲ੍ਹੇ ਦੇ ਲੋਕ ਆ ਕੇ ਬੈਠੇ? ਜਲੰਧਰ ਦੇ? ਨਹੀਂ ਹਾਂ ਰਿਆਸਤ ਸਾਰੇ ਰਿਆਸਤੀ ਬੈਠੇ ਨੇ ਆ ਕੇ ਉਹਨਾਂ ਦੇ ਘਰਾਂ 'ਚ। ਗੁਰਦਾਸਪੁਰ ਦੇ ਗੁਰਦਾਸਪੁਰ ਤੋਂ ਦੋ ਘਰ, ਦੋ ਤਰੇ ਘਰ ਗੁਰਦਾਸਪੁਰ ਤੋਂ, ਇਹ ਉੱਤਰ ਦੇ ਨੇ। ਅੱਛਾ। ਤੇ ਰਿਆਸਤ ਚ ਕਿੰਨੇ ਘਰ ਆਏ? ਰਿਆਸਤ ਚ ਹਾਂ ਰਿਆਸਤ ਦੇ ਸਾਰੇ ਰਿਆਸਤ ਦੇ ਨੇ। ਬਹੁਤੇ ਘਰ ਉਹਦੇ ਨੇ, ਹਾਂ। ਉਹਨਾਂ ਦੇ ਨੇ ਠੀਕ ਹੈ। ਆ ਜਿੰਨੇ ਜ਼ਿਲ੍ਹਾ ਹਨ ਰਿਆਸਤ ਚ ਹਨ, ਭੱਟੀ ਚ ਜਲਾ ਨੇ। ਤੇ ਬੰਮਣੀ ਸਾਰੇ ਰਿਆਸਤ ਦੇ ਭੱਟੀ। ਅੱਛਾ ਅੱਛਾ ਆਹ, ਅੱਛਾ ਅੱਛਾ ਠੀਕ ਠੀਕ। ਇਹ ਦੋ ਘਰ ਸਨ, ਲੋ ਜੀ ਜੱਟਾਂ ਇਸ ਦੇ। ਵੇਲੇ ਜਿਹੜੇ ਪਿੰਡ ਸਰਾਜ ਅਲ ਘੁਮਣਾ ਦੇ ਵਿੱਚ ਲੋਕ ਬੈਠੇ ਨੇ ਮਹਾਜਰ, ਉਹ ਜ਼ਿਆਦਾ ਜੰਮੂ ਰਿਆਸਤ ਦੇ ਲੋਕ ਨੇ ਤੇ ਤਿੰਨ ਵਾਲਿਆਂ ਘਰ ਦਾ। ਗੁਰਦਾਸਪੁਰ ਨੇ। ਅੱਛਾ ਅੱਛਾ ਜੀ ਠੀਕ ਹੈ। ਹਾਂਜੀ ਹੁਣ ਦੱਸੋ ਬਾਬਾ ਜੀ, ਇਸ ਪਿੰਡ ਦਾ ਨਾਮ ਅਲ ਘੁਮਣਾ ਵੇ, ਇਹ ਕਿਉਂ ਕਿਹਾ ਗਿਆ ਇਹਨੂੰ? ਹਾਂ ਆਹ, ਇਹਦੀ ਵਜ੍ਹਾ ਤਸਮੀਆ ਕੀ ਹੈ? ਘੁੰਮਣ ਸਾਣਾ ਸਾਰੇ ਹੀ ਬਲਾਦਰੀ ਘੁੰਮਣਾ ਦੇ ਸੀ, ਹਾਂ ਤੇ ਤਾਂ ਆਲ ਪਿਆਏ ਅੱਛਾ ਅੱਛਾ ਜਿਵੇਂ ਘੋੜੇ ਬਾਜਵੇ ਨੇ, ਬੋਲੇ ਬਾਜਵੇ ਨੇ, ਹਾਂ ਇਸ ਤਰ੍ਹਾਂ ਠੀਕ ਹੈ। ਹਾਂ। ਤੇ ਹੋਰ ਜਿਹੜੇ ਲੋਕਲ ਨੇ ਇੱਥੇ ਘਰ, ਉਹ ਸੰਘੇ ਜੱਟ ਹੈ। ਸੰਘੇ? ਇਹ ਹੋਰ ਸੰਗੇ ਨੇ, ਅੱਛਾ। ਇਹ ਸੰਗੇ ਨੇ 5-7 ਘਰ। ਅੱਛਾ ਇਹ ਵੀ ਜੱਦੀ ਇੱਥੋਂ ਦੇ ਰਹਿਣ ਅੱਜ ਵਾਲੇ ਨੇ ਨੇ? ਰੋਟੀ ਪਕਾਈ, ਹਾਂ ਇਹ ਜੱਦੀ ਇਹਨਾਂ ਇੱਥੋਂ ਦੀ ਦੇ ਯਾਦ ਸੰਗੇ। ਸੰਘੇ ਹਾਂ, ਅੱਛਾ 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 ਠੀਕ ਹੈ ਜੀ। ਹੋਰ ਸਾਰੇ ਘੁੰਮਣ ਨੇ। ਘੁੰਮਣ ਜੱਟਾਂ ਦੇ ਨਾਂ ਤੋਂ ਕਰਕੇ ਕੱਲ ਘੁੰਮਣਾ ਕਿਹਾ ਗਿਆ। ਠੀਕ ਹੈ ਚਲੋ ਠੀਕ ਹੈ ਫਿਰ ਬਾਬਾ ਜੀ। ਹਾਂ। ਓਕੇ ਮਿਹਰਬਾਨੀ ਸ਼ੁਕਰੀਆ।